ਜੀ ਤੇ ਵੀਵਰਸ ਤੁਹਾਡਾ ਵੀ ਸੂਪ ਜੇ ਤੁਹਾਡੀਆਂ ਸਬਜ਼ੀਆਂ ਵੈਜੀਟੇਬਲ ਸੂਪ ਬਣਾਉਣ ਲੱਗੀਆਂ ਬਹੁਤ ਜ਼ਿਆਦਾ ਗਲ ਜਾਂਦੀਆਂ ਨੇ ਜਾਂ ਸੂਪ ਬਣਾਉਣ ਤੋਂ ਬਾਅਦ ਕਾਲਾ ਹੋ ਜਾਂਦਾ ਜਾਂ ਸੂਪ 'ਤੇ ਚਿਕਨਾਈ ਬਹੁਤ ਜ਼ਿਆਦਾ ਹੁੰਦੀ ਹੈ ਤੇ ਤੁਸੀਂ ਇਸ ਵੀਡੀਓ ਨੂੰ ਦੇਖੋਗੇ ਉਸ ਤੋਂ ਬਾਅਦ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਤੇ ਬਹੁਤ ਜ਼ਬਰਦਸਤ ਵੀਡੀਓ ਹੋਣ ਵਾਲੀ ਆ। ਇਹ ਦੇਖੋ ਇਹਦੀ ਕੰਸਿਸਟੈਂਸੀ ਇਹ ਸਿਰਫ ਤੁਸੀਂ ਇੰਨੀ ਰੱਖਣੀ ਹੈ ਕਿਉਂਕਿ ਜਦੋਂ ਥੋੜ੍ਹਾ ਜਿਹਾ ਠੰਡਾ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਇਹਨੇ ਹੋਰ ਗਾੜਾ ਹੋਣਾ ਹੁੰਦਾ ਹੈ। ਜੇ ਤੁਸੀਂ ਪਹਿਲੇ ਹੀ ਬਿਲਕੁਲ ਗਾੜਾ ਕਰ ਲਓਗੇ ਤੇ ਬਾਅਦ ਦੇ ਵਿੱਚ ਸੂਪ ਜਿਹੜਾ ਉਹ ਪੀਣ ਦੇ ਵਿੱਚ ਉਹਦਾ ਟੇਸਟ ਵੀ ਨਹੀਂ ਹੋਏਗਾ ਤੇ ਨਾ ਉਹ ਦੇਖਣ ਨੂੰ ਅੱਛਾ ਲੱਗੇਗਾ। ਚਲੋ ਦੇਖਦੇ ਹਾਂ ਕਿ ਅੱਜ ਆਪਾਂ ਰੈਸਿਪੀ ਕਿਸ ਤਰ੍ਹਾਂ ਤਿਆਰ ਕੀਤੀ ਹੈ। ਤੁਹਾਡਾ ਸੂਪ ਕਾਲਾ ਨਹੀਂ ਹੋਏਗਾ ਹੁਣ, ਨਾ ਉਹਦੇ ਉੱਪਰ ਬਹੁਤ ਜ਼ਿਆਦਾ ਘੀ ਆਏਗਾ। ਤੇ ਚਲੋ ਦੇਖਦੇ ਹਾਂ। ਬਿਸਮਿल्लाहिर्रहमानिर्रहीम। अस्सलाम वालेकुम व्यूअर्स, ਕੀ ਹਾਲ ਨੇ? ਉਮੀਦ ਹੈ ਸਾਰੇ ਠੀਕ ਹੋਣਗੇ। ਅੱਲਾਹ ਤਾਲਾ ਸਾਰਿਆਂ ਨੂੰ ਆਪਣੇ ਘਰਾਂ 'ਚ ਖੁਸ਼ ਰੱਖੇ, ਆਬਾਦ ਰੱਖੇ, ਆਮੀਨ ਸੁਮਾ ਆਮੀਨ। ਜਿਹਦੇ ਵਿੱਚ 2-3 ਚਮਚ ਤੁਸੀਂ ਆਇਲ ਦੇ ਲੈ ਲੈਣੇ ਆ। ਘੀ ਦਾ ਬਿਲਕੁਲ ਯੂਜ਼ ਨਹੀਂ ਕਰਨਾ, ਨਾ ਦੇਸੀ ਨਾ ਡਾਲਡਾ। ਜੇ ਤੁਸੀਂ ਚਕਨਾਈ ਵਾਲਾ ਸੂਪ ਪਸੰਦ ਕਰਦੇ ਹੋ ਤੇ ਫਿਰ ਤੁਸੀਂ ਪਾ ਸਕਦੇ ਹੋ, ਲੇਕਿਨ ਬਿਲਕੁਲ ਤੁਸੀਂ ਨਹੀਂ ਯੂਜ਼ ਕਰਨਾ। ਜੇ ਤੁਸੀਂ ਡਾਈਟ ਵਾਸਤੇ ਜਾਂ ਕਿਸੇ ਪੇਸ਼ੈਂਟ ਵਾਸਤੇ ਬਣਾ ਰਹੇ ਹੋ ਤੇ ਤੁਸੀਂ ਸਿਰਫ ਆਇਲ ਦੇ ਵਿੱਚ ਹੀ ਸੂਪ ਬਣਾਉਣਾ ਹੈ। ਤੇ ਉਹ 'ਚ ਤਕਰੀਬਨ 3 ਚਮਚ ਲਸਣ ਦੇ ਬਿਲਕੁਲ ਕੱਟੇ ਹੋਏ ਬਾਰੀਕ ਉਹ ਮੈਂ ਪਾ ਦਿੱਤੇ ਆ। ਤੇ ਗੋਸ਼ਤ ਜਿਹੜਾ ਲਿਆ ਉਹਦੇ ਵਾਸਤੇ ਉਹ ਬ੍ਰੈਸਟ ਦੇ ਪੀਸ ਨੇ ਤੇ 1-2 ਜਿਹੜੀਆਂ ਬੋਟੀਆਂ ਉਹ ਹੱਡੀ ਵਾਲੀਆਂ ਨੇ, ਬਾਕੀ ਸਾਰੀਆਂ ਬੋਨਲੈਸ ਨੇ। ਜੇ ਇਕੱਲਾ ਬੋਨਲੈਸ ਪਾਓਗੇ ਤਾਂ ਵੀ ਉਹ ਟੇਸਟ ਨਹੀਂ ਆਏਗਾ ਕਿਉਂਕਿ ਹੱਡੀ ਦੇ ਨਾਲ ਥੋੜ੍ਹਾ ਟੇਸਟ ਬਣਦਾ, ਇਸ ਲਈ 1 ਜਾਂ 2 ਬੋਟੀ ਤੁਸੀਂ ਹੱਡੀ ਵਾਲੀ ਜ਼ਰੂਰ ਯੂਜ਼ ਕਰਨੀ ਹੈ ਇਹਦੇ ਵਿੱਚ। ਤੇ ਕੋਸ਼ਿਸ਼ ਕਰਿਆ ਜੇ ਕਿ ਜੇ ਤੁਹਾਡੇ ਕੋਲ ਜਿਹੜਾ ਗੋਸ਼ਤ ਆ ਉਹ ਜਿਹੜਾ ਵਾ ਚਿਕਨ ਦਾ ਜਿਹੜਾ ਬ੍ਰੈਸਟ ਦਾ ਪੀਸ ਹੋਵੇ ਕਿਉਂਕਿ ਉਹਦੇ ਰੇਸ਼ੇ ਜਿਹੜੇ ਉਹ ਜ਼ਿਆਦਾ ਜ਼ਬਰਦਸਤ ਬਣਦੇ ਆ। ਗੋਸ਼ਤ ਨੂੰ ਆਪਾਂ ਸਿਰਫ ਇੰਨਾ ਕੁ ਫਰਾਈ ਕਰ ਲਿਆ ਕਿ ਉਹਦਾ ਕਲਰ ਚੇਂਜ ਹੋ ਗਿਆ ਤੇ ਲਸਣ ਨੂੰ ਥੋੜ੍ਹਾ ਜਿਹਾ ਬਸ ਕਲਰ ਦਿੱਤਾ ਤੇ ਉਸ ਤੋਂ ਬਾਅਦ ਉਹਦੇ ਵਿੱਚ 2 ਲੀਟਰ ਪਾਣੀ ਪਾ ਕੇ ਦੇਖੋ 25 ਮਿੰਟ ਲਈ ਇਹਨੂੰ ਮੈਂ ਹਲਕੀ ਅੱਗ 'ਤੇ ਪੱਕਣ ਲਈ ਰੱਖ ਦਿੱਤਾ ਸੀ। ਗੋਸ਼ਤ ਬਿਲਕੁਲ ਟੈਂਡਰ ਹੋ ਗਿਆ। ਹੁਣ ਆਪਾਂ ਇਹਨੂੰ ਉਤਾਰ ਲਾਂਗੇ। ਬਿਸਮਿल्लाहिर्रहमानिर्रहीम। ਤੇ ਹੁਣ ਆਪਾਂ ਤਕਰੀਬਨ 2 ਚਮਚ ਆਇਲ ਦੇ ਪਾਵਾਂਗੇ ਤੇ ਇਹ 'ਚ ਸਬਜ਼ੀਆਂ ਪਾਵਾਂਗੇ। ਸਬਜ਼ੀਆਂ ਤੁਸੀਂ ਦੇਖਣੀਆਂ ਨੇ ਕਿਸ ਤਰੀਕੇ ਨਾਲ ਮੈਂ ਇਹਨਾਂ ਨੂੰ ਫਰਾਈ ਕਰਦੀ ਪਈ ਹਾਂ। ਮਟਰ ਆ, ਬੰਦ ਗੋਭੀ ਆ, ਗਾਜਰ ਆ ਤੇ ਸ਼ਿਮਲਾ ਮਿਰਚ ਆ ਤੇ ਨਾਲ ਥੋੜ੍ਹੇ ਜਿਹੇ ਕੌਰਨ ਦੇ ਦਾਣੇ ਆ। ਛੱਲੀ ਮੇਰੇ ਕੋਲ ਪਈ ਹੋਈ ਸੀ, ਮੈਂ ਉਹ ਬੋਇਲ ਕਰ ਲੈਣੇ। ਤੁਸੀਂ ਬਾਜ਼ਾਰੋਂ ਵੀ ਲੈ ਸਕਦੇ ਹੋ, ਜਿਸ ਤਰ੍ਹਾਂ ਤੁਹਾਨੂੰ ਆਸਾਨ ਲੱਗੇ। ਤੇ ਤਕਰੀਬਨ 2-3 ਚਮਚ ਵਿੱਚ ਜ਼ਰਾ ਕਲਰ ਵਾਸਤੇ। ਇਹ ਦੇਖੋ ਅੱਗ ਬਿਲਕੁਲ ਫੁੱਲ ਆ। ਫੁੱਲ ਅੱਗ 'ਤੇ ਤੁਸੀਂ ਇਹਨਾਂ ਨੂੰ ਜਿਹੜਾ ਵਾ ਫਰਾਈ ਕਰਨਾ ਵਾ, ਬਿਲਕੁਲ ਅੱਗ ਹਲਕੀ ਨਹੀਂ ਕਰਨੀ। ਉਹਦੇ ਨਾਲ ਤੁਹਾਡੀਆਂ ਸਬਜ਼ੀਆਂ ਜਿਹੜੀਆਂ ਉਹ ਨਰਮ ਹੋ ਜਾਣਗੀਆਂ, ਜਿਹੜੀਆਂ ਸੂਪ ਦੇ ਵਿੱਚ ਬਿਲਕੁਲ ਵੀ ਅੱਛੀਆਂ ਨਹੀਂ ਲੱਗਣਗੀਆਂ। ਪਹਿਲੇ ਮਟਰ ਤੇ ਗਾਜਰਾਂ ਤੁਸੀਂ ਪਾ ਲੈਣੇ ਕਿਉਂਕਿ ਸਖਤ ਹੁੰਦੇ ਆ। ਥੋੜ੍ਹੀ ਦੇਰ ਲਈ ਇਹਨਾਂ ਨੂੰ ਫਰਾਈ ਕਰਨਾ ਹੈ, 1-2 ਮਿੰਟ ਵਾਸਤੇ, ਬਹੁਤ ਜ਼ਿਆਦਾ ਨਹੀਂ ਕਰਨਾ ਕਿਉਂਕਿ ਜਦੋਂ ਇਹਨਾਂ ਨੂੰ ਆਪਾਂ ਸੂਪ ਦੇ ਵਿੱਚ ਪਾ ਦਿੱਤਾ ਤਾਂ ਜਿਹੜੀ ਥੋੜ੍ਹੀ ਬਹੁਤ ਕਸਰ ਰਹਿ ਗਈ, ਜਿੰਨਾ ਕੁ ਆਪਾਂ ਨੂੰ ਚਾਹੀਦਾ ਉਹਦੇ ਵਿੱਚ ਸੈੱਟ ਹੋ ਜਾਏਗਾ ਤੇ ਸੂਪ ਤੁਹਾਡਾ ਕਾਲਾ ਨਹੀਂ ਹੋਏਗਾ। ਇਹਦੇ ਵਾਸਤੇ ਤੁਸੀਂ ਵੀਡੀਓ ਨੂੰ ਫੁੱਲ ਦੇਖਣਾ ਹੈ। ਮੈਂ ਫਿਰ ਤੁਹਾਨੂੰ ਐਂਡ 'ਤੇ ਜਾ ਕੇ ਦੱਸਾਂਗੀ ਕਿ ਸੂਪ ਤੁਹਾਡਾ ਕਾਲਾ ਜਿਹੜਾ ਵਾ ਤੁਸੀਂ ਨਾ ਕਰਨ ਵਾਸਤੇ ਇਹਨੂੰ ਕਿਸ ਤਰੀਕੇ ਨਾਲ ਬਣਾਉਣਾ ਵਾ। ਸਬਜ਼ੀਆਂ ਥੋੜ੍ਹੀਆਂ ਜਿਹੀਆਂ ਆਪਾਂ ਇਹਨਾਂ ਨੂੰ ਫਰਾਈ ਕਰ ਲਿਆ ਤਕਰੀਬਨ 1-1.5 ਮਿੰਟ। ਤੇ ਇਸ ਤੋਂ ਬਾਅਦ ਇਹਦੇ ਵਿੱਚ ਜਿਹੜੀ ਸ਼ਿਮਲਾ ਮਿਰਚ ਤੇ ਬੰਦ ਗੋਭੀ ਹੁੰਦੀ ਆ ਉਹਨੂੰ ਕੋਈ ਜ਼ਿਆਦਾ ਫਰਾਈ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਇਸ ਲਈ ਮੈਂ ਇਹਨਾਂ ਨੂੰ ਪਾ ਕੇ ਇਹਦੇ ਵਿੱਚ ਤੇ ਫ਼ੌਰਨ ਨਾਲ ਚੁੱਲ੍ਹਾ ਬੰਦ ਕਰ ਦਿੱਤਾ। ਸਿਰਫ ਇਹਨਾਂ ਨੂੰ ਇੱਕ ਦਫਾ ਮਿਕਸ ਕਰਾਂਗੇ ਤੇ ਨਾਲ ਹੀ ਚੁੱਲ੍ਹਾ ਬੰਦ ਕਰ ਦਿਆਂਗੇ। ਬਿਸਮਿल्लाहिर्रहमानिर्रहीम। ਦੇਖੋ ਬੰਦ ਗੋਭੀ ਬਿਲਕੁਲ ਤੁਸੀਂ ਬਾਰੀਕ ਕੱਟਣੀ ਹੈ। ਬਿਲਕੁਲ ਬਾਰੀਕ ਕੱਟਣ ਵਾਸਤੇ ਗੋਭੀ ਇਹ ਜਿਹੜਾ ਆਪਣੇ ਕੋਲ ਪੀਲਰ ਹੁੰਦਾ ਨਾ ਜਿਹਦੇ ਨਾਲ ਆਪਾਂ ਸਬਜ਼ੀ ਛਿੱਲਦੇ ਹਾਂ, ਉਹਦੇ ਨਾਲ ਬੰਦ ਗੋਭੀ ਨੂੰ ਕੱਟੋ ਤੇ ਬਹੁਤ ਜ਼ਬਰਦਸਤ ਗੋਭੀ ਕੱਟ ਹੁੰਦੀ ਆ। ਦੇਖੋ ਬਿਲਕੁਲ ਬਾਰੀਕ ਆ। ਤੇ ਇਹ ਹੁਣ ਮੈਂ ਇਹਨਾਂ ਨੂੰ ਬਸ ਮਿਕਸ ਕੀਤਾ। ਮਿਕਸ ਕਰਨ ਤੋਂ ਬਾਅਦ ਚੁੱਲ੍ਹਾ ਜਿਹੜਾ ਉਹ ਬੰਦ ਕਰ ਦੇਣਾ। ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ। ਚੈਨਲ 'ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ ਤੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਜੇ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਇਹ ਮੈਂ ਕੌਰਨ ਦੇ ਦਾਣੇ ਇਹਦੇ ਵਿੱਚ ਪਾ ਦਿੱਤੇ ਆ ਕਿਉਂਕਿ ਇਹ ਤਾਂ ਪਹਿਲੇ ਬੋਇਲ ਕੀਤੇ ਹੋਏ ਸੀ। ਇਹਨਾਂ ਨੂੰ ਕੋਈ ਇੰਨਾ ਫਰਾਈ ਕਰਨ ਦੀ ਜ਼ਰੂਰਤ ਨਹੀਂ, ਬਸ ਥੋੜ੍ਹਾ ਜਿਹਾ ਇਹਨਾਂ ਨੂੰ ਮਿਕਸ ਕਰ ਲਾਂਗੇ। ਚੁੱਲ੍ਹਾ ਹੁਣ ਬੰਦ ਕੀਤਾ ਹੋਇਆ ਬਿਲਕੁਲ। ਇਹਨਾਂ ਨੂੰ ਮੈਂ ਬੰਦ ਚੁੱਲ੍ਹੇ 'ਤੇ ਹੀ ਮਿਕਸ ਕੀਤਾ ਸੀ। ਬਹੁਤ ਹੀ ਮਜ਼ੇਦਾਰ ਸੂਪ ਬਣਿਆ ਸੀ। ਤੁਸੀਂ ਸਟੈਪ ਬਾਏ ਸਟੈਪ ਇਸੇ ਤਰ੍ਹਾਂ ਰੈਸਿਪੀ ਨੂੰ ਫੋਲੋ ਕਰਨਾ ਤੇ ਜਿਹੜੇ ਲੋਕਾਂ ਨੂੰ ਸੂਪ ਬਣਾਉਣਾ ਨਹੀਂ ਆਉਂਦਾ ਜਾਂ ਜਿਨ੍ਹਾਂ ਦਾ ਸੂਪ ਜਿਹੜਾ ਵਾ ਉਹ ਜ਼ਿਆਦਾ ਉੱਪਰ ਤਰੀ ਆ ਜਾਂਦੀ ਆ ਤੇ ਉਹਦੇ ਵਾਸਤੇ ਤੁਹਾਡੇ ਲਈ ਬੈਸਟ ਰੈਸਪੀ ਆ। ਤਰੀ ਜੇ ਤੁਸੀਂ ਤੇਲ 'ਚ ਬਣਾਓਗੇ ਤਾਂ ਬਿਲਕੁਲ ਨਹੀਂ ਆਏਗੀ ਤੇ ਜੇ ਤੁਸੀਂ ਇਹਨੂੰ ਘੀ 'ਚ ਬਣਾ ਰਹੇ ਹੋ ਉਹ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਉਹਦੀ ਤਰੀ ਤੋਂ ਅਵਾਇਡ ਕਰਨ ਵਾਸਤੇ ਤੁਸੀਂ ਕੀ ਕਰਨਾ ਹੈ ਕਿ ਜਦੋਂ ਤੁਹਾਡਾ ਸੂਪ ਬਣ ਜਾਏ ਤੇ ਤੁਸੀਂ ਇੱਕ ਬਰਫ਼ ਦਾ ਪੀਸ ਲੈਣਾ। ਬਰਫ਼ ਦਾ ਪੀਸ ਲੈ ਕੇ ਤੇ ਉਹਨੂੰ ਉਹਦੇ ਵਿੱਚ ਇੱਕ ਦਫਾ ਘੁਮਾ ਦੇਣਾ। ਜਿਹੜੀ ਤਰੀ ਹੋਏਗੀ, ਘੀ ਹੋਏਗਾ, ਉਹ ਸਾਰਾ ਬਰਫ਼ ਦੇ ਨਾਲ ਲੱਗ ਕੇ ਬਾਹਰ ਆ ਜਾਏਗਾ। ਤੁਹਾਡਾ ਸੂਪ ਕਲੀਅਰ ਹੋ ਜਾਏਗਾ। ਤੇ ਇਹ ਬੋਟੀਆਂ ਮੈਂ ਜਿਹੜਾ ਸਟੋਕ ਬਣਾਇਆ ਸੀ, ਬੇਸ ਜਦੋਂ ਬਣਾਈ ਸੀ ਪਾਣੀ ਪਾ ਕੇ ਬੋਟੀਆਂ ਕੱਢ ਲਈਆਂ ਸੀ। ਬਾਕੀ ਦਾ ਸਟੋਕ ਮੈਂ ਛਾਣ ਲਿਆ। ਇਹ ਦੇਖੋ ਇਹ ਬਿਲਕੁਲ ਛਾਣ ਲਿਆ। ਉਹ ਜਿਹੜਾ ਇਹਦੇ ਵਿੱਚ ਲਸਣ ਸੀ ਉਹਦੀ ਆਪਾਂ ਨੂੰ ਜ਼ਰੂਰਤ ਨਹੀਂ ਤੇ ਬੋਟੀਆਂ ਦੇ ਰੇਸ਼ੇ ਕਰ ਲੈ ਤੇ ਬਾਕੀ ਸਬਜ਼ੀਆਂ ਜਿਹੜੀਆਂ ਆਪਾਂ ਬਣਾ ਕੇ ਰੱਖੀਆਂ ਸੀ ਉਹ ਵੀ ਇਹਦੇ ਵਿੱਚ ਪਾ ਦੀਆਂ। ਬੋਟੀਆਂ ਦੇ ਰੇਸ਼ੇ ਕਰਨ ਵਾਸਤੇ ਵੀ ਤੁਹਾਨੂੰ ਦੱਸਦਾ ਬਹੁਤ ਆਸਾਨ ਤਰੀਕਾ ਕਿ ਤੁਸੀਂ ਜਾਂ ਤਾਂ ਇਹਨਾਂ ਨੂੰ ਹਾਵਨ ਦਸਤੇ 'ਚ ਪਾ ਕੇ ਕੁੱਟ ਲਓ
ਹੱਡੀ ਲੈਦਾ ਕਰ ਲਓ, ਕਿਉਂਕਿ ਆਪਾਂ 1-2 ਬੋਟੀਆਂ ਹੱਡੀ ਵਾਲੀਆਂ ਪਾਈਆਂ ਸੀ, ਉਹ ਲੈਦਾ ਜਲਦੀ ਹੋ ਜਾਂਦੀਆਂ। ਅਤੇ ਬਾਕੀ ਦੀ 1-1 ਬੋਟੀ ਕਰਕੇ ਤੁਸੀਂ ਉਹਦੇ ਵਿੱਚ ਸਿੱਟੀ ਜਾਇਆ ਜੇ। ਫਿਰ ਉਹ ਤੋਂ ਦੂਸਰੀ, ਫਿਰ ਤੀਸਰੀ, ਇੱਕ ਬੋਟੀ ਨੂੰ ਪਹਿਲੇ ਤੁਸੀਂ ਡੰਡੇ ਦੇ ਨਾਲ ਸੱਟ ਮਾਰ ਲੈਣੀ ਹੈ ਕਿ ਉਹ ਬੋਟੀ ਜਿਹੜੀ ਆ ਰੇਸ਼ੇ ਹੋ ਜਾਣਗੇ। ਅਤੇ ਜੇ ਇਹ ਤੁਹਾਨੂੰ ਮੁਸ਼ਕਿਲ ਲੱਗੇ, ਹਾਲਾਂਕਿ ਸਭ ਤੋਂ ਆਸਾਨ ਤਰੀਕਾ ਹੈ, ਅਤੇ ਫਿਰ ਤੁਸੀਂ ਇਹਨੂੰ ਇੱਕ ਵਾਰੀ ਇਹਨੂੰ ਗ੍ਰੈਂਡਰ 'ਚ ਪਾ ਕੇ ਪਲਸ 'ਤੇ ਤੁਸੀਂ ਇਹਨੂੰ ਚਲਾਉਣਾ ਗ੍ਰੈਂਡਰ ਨੂੰ, ਫਿਰ ਚਲਾ ਲਈ, ਬੰਦ ਕਰ ਲਈ, ਫੌਰਨ ਬਹੁਤ ਅੱਛੇ ਜਿਹੜੇ ਰੇਸ਼ੇ ਹੋ ਜਾਂਦੇ ਨੇ, ਬਜਾਏ ਦੇ ਕਿ ਘੰਟਾ ਹੱਥ ਨਾਲ ਬੈਠ ਕੇ ਰੇਸ਼ੇ ਕਰੋ। ਅਤੇ ਇਸ ਤਰ੍ਹਾਂ ਇੱਕੋ ਸਾਈਜ਼ ਦੇ ਬਹੁਤ ਅੱਛੇ ਰੇਸ਼ੇ ਹੋ ਜਾਂਦੇ ਆ। ਅਤੇ 2 ਅੰਡੇ ਮੈਂ ਫੈਂਟ ਲਏ ਆ ਬਹੁਤ ਅੱਛੇ ਤਰੀਕੇ ਨਾਲ। ਅਤੇ ਇਹਨੂੰ ਹੁਣ ਅੰਡੇ ਨੂੰ ਤੁਸੀਂ ਕਿਸ ਤਰ੍ਹਾਂ ਪਾਉਣਾ ਹੈ, ਇੱਕੋ ਦਫਾ ਨਹੀਂ ਪਾ ਦੇਣਾ। ਇਹ ਮੈਂ ਪਾਤੀ ਹੈ 1 ਚਮਚ ਇਹਦੇ ਵਿੱਚ ਸਫੇਦ ਮਿਰਚ। ਕਾਲੀ ਮਿਰਚ ਤੁਸੀਂ ਨਹੀਂ ਪਾਣੀ, ਕਾਲੀ ਮਿਰਚ ਪਾਓਗੇ ਸੂਪ ਦਾ ਰੰਗ ਕਾਲਾ ਹੋਏਗਾ, ਅਤੇ ਇਸ ਲਈ ਆਪਾਂ ਸਫੇਦ ਮਿਰਚ ਪਾਈ ਆ। ਆਪਾਂ ਨੂੰ ਸਿਰਫ ਤਿੱਖਾਪਨ ਚਾਹੀਦਾ ਇਹਦਾ, ਅਤੇ ਆਪਾਂ ਇਹਨੂੰ ਕਾਲਾ ਨਹੀਂ ਕਰਨਾ। ਅਤੇ 1 ਚਮਚ ਨਮਕ ਦਾ ਪਾਤਾ ਅਤੇ 1 ਚਮਚ ਸਫੇਦ ਮਿਰਚ ਦਾ। ਅਤੇ ਇਹ ਦੇਖੋ ਚਮਚ ਦੇ ਨਾਲ ਤੁਸੀਂ ਅੰਡਾ ਇਸ ਤਰ੍ਹਾਂ ਜਗ੍ਹਾ ਬਦਲ ਕੇ ਸਾਰੇ ਦੇ ਵਿੱਚ ਥੋੜ੍ਹਾ ਡ੍ਰੌਪ ਕਰ ਦੇਣਾ। ਅਤੇ ਜੇ ਤੁਹਾਨੂੰ ਦੇਖੋ ਥੋੜ੍ਹੇ ਜਿਹੇ ਚਮਚ ਪਾਉਣ ਤੋਂ ਬਾਅਦ ਤੁਸੀਂ ਇਹਨੂੰ ਹਿਲਾ ਲੈਣਾ, ਤਾਂ ਕਿ ਜਿਹੜਾ ਅੰਡਾ ਵਾ ਉਹਦੇ ਵੱਡੇ ਪੀਸ ਨਾ ਬਣਨ। ਅਤੇ ਜੇ ਨਾਲ ਤੁਸੀਂ ਉਹਨੂੰ ਹੱਲ ਕਰੀ ਜਾਓ ਤਾਂ ਬਿਲਕੁਲ ਵਿੱਚ ਛੋਟੇ ਪੀਸ, ਅਤੇ ਉਹ ਸਹੀ ਨਹੀਂ ਲੱਗਦਾ। ਅਤੇ ਇਸ ਤਰ੍ਹਾਂ ਦੇਖੋ, ਜੇ ਤੁਹਾਨੂੰ ਖਾਣੇ ਵਾਲੇ ਚਮਚ ਨਾਲ ਮੁਸ਼ਕਿਲ ਲੱਗੇ, ਅਤੇ ਜੇ ਤੁਹਾਡੇ ਕੋਲ ਮੇਜਰਮੈਂਟ ਵਾਲਾ ਸਪੂਨ ਹੈਗਾ, ਇਹਦੇ ਨਾਲ ਤੁਸੀਂ ਇਸ ਤਰ੍ਹਾਂ ਬਸ ਇਹਨੂੰ ਡ੍ਰੌਪ ਕਰਦੇ ਜਾਓ। ਜੇ ਤੁਸੀਂ ਚਮਚ ਨਾਲ ਡ੍ਰੌਪ ਕਰੋਗੇ ਤਾਂ ਇਹਦੇ ਨਾਲ ਤੁਹਾਨੂੰ ਫਿਰ ਜ਼ਿਆਦਾ ਚਮਚ ਵੀ ਫੇਰਨ ਦੀ ਜ਼ਰੂਰਤ ਨਹੀਂ ਪੈਣੀ ਨਾਲ। ਇਹ ਤੁਸੀਂ ਜ਼ਰਾ ਜਲਦੀ ਇਹ ਕੰਮ ਕਰ ਲੈਣਾ। ਇਹ ਜਿਹੜਾ ਐਂਡ ਵਾਲਾ ਸੀ ਉਹ ਮੈਂ ਸਾਰਾ ਇੱਕ ਦਫਾ ਹੀ ਪਾ ਦਿੱਤਾ, ਅਤੇ ਇਹਨੂੰ ਆਪਾਂ ਚਮਚ ਹਿਲਾ ਲਾਂਗੇ। ਜੇ ਤੁਹਾਨੂੰ ਲੱਗੇ ਕਿ ਕਿਤੇ ਕੋਈ ਵੱਡਾ ਪੀਸ ਬਣ ਗਿਆ, ਤੁਸੀਂ ਇਸ ਤਰ੍ਹਾਂ ਚਮਚਾ ਮਾਰੋ ਅਤੇ ਉਹ ਬਿਲਕੁਲ ਫੌਰਨ ਤੁਹਾਡਾ ਜਿਹੜਾ ਤੁਹਾਨੂੰ ਚਾਹੀਦਾ ਹੈ ਛੋਟਾ ਪੀਸ ਉੱਦਾਂ ਹੋ ਜਾਏਗਾ। ਬਹੁਤ ਜ਼ਿਆਦਾ ਛੋਟੇ ਪੀਸ ਵੀ ਨਹੀਂ ਕਰਨੇ ਅੰਡੇ ਦੇ, ਅਤੇ ਬਿਲਕੁਲ ਇੱਕ ਜਗ੍ਹਾ 'ਤੇ ਵੀ ਅੰਡਾ ਨਹੀਂ ਤੁਸੀਂ ਪਾ ਦੇਣਾ ਸਾਰਾ। ਅਤੇ ਕੋਰਨਫਲਾਵਰ ਆ ਮੇਰੇ ਕੋਲ 2 ਚਮਚ ਮੈਂ ਲਏ ਨੇ, ਅਤੇ 2 ਚਮਚ ਲਏ ਨੇ। ਅਤੇ ਇਹ ਮੇਰੀ 2 ਲੀਟਰ ਯਖਣੀ ਸੀ, ਕਿਉਂਕਿ ਪੱਕ ਕੇ ਥੋੜ੍ਹੀ ਉਹ ਪੌਣੇ 2 ਜਾਂ 1.5 ਲੀਟਰ ਰਹਿ ਗਈ ਹੋਗੀ। ਇਹਦੇ ਵਾਸਤੇ ਪਰਫੈਕਟ ਰਿਹਾ 2 ਚਮਚ ਜਿਹੜੇ ਆ ਕੋਰਨਫਲਾਵਰ ਦੇ। ਉਹਨੂੰ ਤੁਸੀਂ ਪਾਣੀ ਵਿੱਚ ਘੋਲ ਲੈਣਾ, ਲੰਮਸ ਨਹੀਂ ਬਣਨ ਦੇਣੇ, ਅਤੇ ਉਹਦੇ ਵਿੱਚ ਪਾ ਦੇਣਾ ਥੋੜ੍ਹਾ ਕਰਕੇ। ਮੈਂ 2 ਚਮਚ ਬਣਾਇਆ ਸੀ, ਅਤੇ ਫਿਰ ਵੀ ਮੈਂ ਰੋਕ ਕੇ ਪਾਇਆ ਕਿ ਜ਼ਿਆਦਾ ਗਾੜਾ ਨਾ ਹੋ ਜਾਵੇ। ਅਤੇ ਇਹ ਦੇਖੋ ਬਿਲਕੁਲ ਸਹੀ ਰਿਹਾ, ਸਾਰਾ ਪੈ ਗਿਆ। ਬਹੁਤ ਜ਼ਿਆਦਾ ਬਣਾ ਕੇ ਆਪਾਂ ਉਹਨੂੰ ਜੋ ਜ਼ਾਇਆ ਕਰਨਾ, ਅਤੇ ਉਹੀ ਪਹਿਲੇ ਹੀ ਤੁਸੀਂ ਥੋੜ੍ਹਾ ਬਣਾਓ। ਅਤੇ ਮਾਸ਼ਾਅੱਲਾ ਅਲਹਮਦੁਲਿਲਾ ਦੇਖੋ ਕਿੰਨਾ ਜ਼ਬਰਦਸਤ ਸੂਪ ਬਣਿਆ। ਸੂਪ ਦੀ ਲੁੱਕ ਚੈੱਕ ਕਰੋ ਤੁਸੀਂ, ਮਾਸ਼ਾਅੱਲਾ ਇਹ ਕਾਲਾ ਵੀ ਨਹੀਂ ਹੋਇਆ, ਇਹਦੇ ਉੱਪਰ ਤਰੀ ਵੀ ਨਹੀਂ ਆਈ, ਅਤੇ ਨਾ ਹੀ ਇਹਦਾ ਜਿਹੜਾ ਯਖਨੀ ਆ ਵਿੱਚ ਬਿਲਕੁਲ ਗਾੜੀ ਜਦੋਂ ਕੋਰਨਫਲਾਵਰ ਜ਼ਿਆਦਾ ਪਾ ਲਿਆ ਜਾਂਦਾ ਅਤੇ ਉਹ ਬਿਲਕੁਲ ਗਾੜਾ ਜਿਹਾ ਇੱਕ ਜੈਲੀ ਤਰ੍ਹਾਂ ਦਾ ਹੋ ਜਾਂਦਾ, ਅਤੇ ਉਹ ਬਿਲਕੁਲ ਵੀ ਅੱਛਾ ਨਹੀਂ ਲੱਗਦਾ। ਸਬਜ਼ ਮਿਰਚਾਂ ਦੇ ਨਾਲ ਮੈਂ ਇਹਨੂੰ ਗਾਰਨਿਸ਼ ਕਰ ਦਿੱਤਾ। ਮੈਂ ਸਾਦਾ ਸਬਜ਼ ਮਿਰਚ ਪਾਈ ਹੈ। ਜੇ ਤੁਸੀਂ ਚਾਹੋ, ਜੇ ਖੱਟਾ ਪਸੰਦ ਕਰਦੇ ਹੋ ਘਰ ਦੇ ਵਿੱਚ, ਤਾਂ ਤੁਸੀਂ ਇਹਦੇ ਵਿੱਚ ਸਿਰਕੇ ਜਿਹੜੀ ਸਬਜ਼ ਮਿਰਚ ਪਾ ਰਹੇ ਹੋ, ਇਹਨੂੰ ਤੁਸੀਂ ਸਿਰਕੇ 'ਚ ਡਿਪ ਕਰਕੇ ਰੱਖ ਲਓ, ਫਿਰ ਪਾਓ। ਅਤੇ ਨਾਲ ਤੁਸੀਂ ਸੌਸਾਂ ਵੀ ਸਰਵ ਕਰ ਸਕਦੇ ਹੋ, ਰੈੱਡ ਚਿੱਲੀ ਸੌਸ ਜਾਂ ਸੋਇਆ ਸੌਸ। ਮੈਂ ਨਹੀਂ ਪਾਈ, ਕਿਉਂਕਿ ਸਾਡੇ ਘਰ ਦੇ ਵਿੱਚ ਕੋਈ ਇੰਨੀ ਜ਼ਿਆਦਾ ਸੌਸਾਂ ਵਾਲੀਆਂ ਚੀਜ਼ਾਂ ਬੱਚੇ ਤਾਂ ਖਾ ਲੈਂਦੇ, ਲੇਕਿਨ ਇਹ ਵੱਡੇ ਨਹੀਂ ਪਸੰਦ ਕਰਦੇ, ਇਸ ਲਈ ਫਿਰ ਮੈਂ ਨਹੀਂ ਪਾਈਆਂ। ਜਿਹਨੂੰ ਜ਼ਰੂਰਤ ਹੋਏਗੀ ਉਹ ਨਾਲ ਸੌਸ ਪਾ ਲਏਗਾ, ਅਤੇ ਬਾਕੀ ਜਿਹੜੇ ਸਾਰੇ ਸਿਰਫ ਇਸ ਤਰ੍ਹਾਂ ਖਾਣਗੇ। ਇਹਨੂੰ ਹੈਲਦੀ ਬਣਾ ਕੇ ਆਪਾਂ ਸੌਸਾਂ ਅਤੇ ਸਿਰਕੇ ਪਾ ਕੇ ਆਪਣੇ ਜਿਹੜਾ ਵਾ ਮੈਦਾ ਖ਼ਰਾਬ ਨਹੀਂ ਕਰਨਾ। ਇੱਕ ਦਫਾ ਤੁਹਾਡੇ ਤੋਂ ਰਿਕੁਐਸਟ ਹੈ ਕਿ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਜੇ, ਚੈਨਲ ਨੂੰ ਸ਼ੇਅਰ ਕਰਿਆ ਜੇ। ਅੱਲਾ ਹਾਫਿਜ਼।